जी बिल्कुल, मैं इस वक्त मौजूद हूँ पसरूर के नवाही और सरहदी देहात तुलसीपुर में, जहाँ पर जून के महीने में देसी महीना हाड़ की दूसरी जुमेरात को पाक भारत मुश्तरका मेले का एहतमाम होता है। यहाँ पर मेला लगता है जिसको बाबा चामलेवाल वाला मेला कहा जाता है। मेरे राइट साइड पे पाक भारत सरहदी इलाका है और इस मेले की मुनफरद बात यह है कि जो बाबा चामलेवाल जिसको कहा जाता है उसकी दरगाह, उसका दरबार भारतीय सरहद के बिल्कुल पार है। जबकि लेफ़्ट साइड पे और मेरे पीछे ये पाकिस्तानी इलाका है, तुलसीपुर का गांव है। यहाँ पर क़याम पाकिस्तान से पहले का ये मेला मुनक़द किया जाता है और मेला जो है ना वो दोनों तरफ एक ही दिन लगता है। 2 रोज़ा मेले की तकरीबात का जो है ना वो आगाज़ हो चुका है। जैसा कि देख सकते हैं कि इस मेले में बहुत सारी रवायती और जो कल्चरल चीज़ें हैं, जैसे कि बच्चों के लिए झूले, खाने पीने के स्टॉल्स और एंटरटेनमेंट की चीज़ें वो वाफर मिकदार में मौजूद हैं। और यहाँ एक चीज़ और मैं ऐड करता चलूँ कि इस मेले के लिए जो स्किन की बीमारियों के लिए इस मेले से एक मिट्टी मिलती है जिसको ख़ास किस्म की मिट्टी कहा जाता है और वो सरहद पार से लाई जाती है। वो जो चंबल और स्किन की बीमारियां हैं वहाँ लेप की जाती है और कहा जाता है कि उससे शिफा मिलती है। लिहाजा वो मिट्टी का हसूल के लिए भी यहाँ पर दूर दराज के इलाकों से लोग तशरीफ़ लाते हैं और अपने मजहबी अकीदों के मुताबिक इस मेले की तकरीबात को एंजॉय करते हैं। और ये मेला हर साल जून के महीने में जो देसी महीना हाड़ है उसकी दूसरी जुमेरात को लगता है। ਇਹ ਜਿਹੜਾ ਮੇਲਾ ਹੈ ਬਾਬਾ ਚਾਮਲਿਆਲ ਜੀ ਸਰ ਤੇ ਇਹਨਾਂ ਦੀ ਦਰਗਾਹ ਜਿਹੜੀ ਉਸ ਸਾਈਡ ਤੇ ਵੇ ਤੇ ਤੁਸੀਂ ਇਹਨਾਂ ਦੀ ਜਿਹੜੀ ਸ਼ਿਫਾ ਵਾਲੀ ਖਾਕ ਹੈ ਉਹ ਕਿਸ ਤਰ੍ਹਾਂ ਹਾਸਲ ਕਰਦੇ ਹੋ? ਬਿਸਮਿਲ੍ਲਾਹ ਰਹਿਮਾਨ ਰਹੀਮ ਸਰ, ਇਹ ਇਸ ਤਰ੍ਹਾਂ ਹਾਸਲ ਕਰਨੇ ਆ ਕਿ ਸਾਡੀ ਰੇਂਜਰ ਨੂੰ BSF ਨੂੰ ਮਿਲਦੀ ਹੈ ਖਾਕ ਮਲਾਪ ਦੇ ਜ਼ਰੀਏ। ਉਧਰ ਵੀ ਮੇਲਾ ਹੁੰਦਾ, ਇੱਧਰ ਵੀ ਮੇਲਾ ਹੁੰਦਾ। ਉਹ ਫਿਰ ਮਲਾਪ ਹੁੰਦਾ ਤੇ ਸਾਡੀ ਗਵਰਨਮੈਂਟ ਨੂੰ ਇਹ ਦੇ ਦਿੱਤੀ ਜਾਂਦੀ ਹੈ। ਗਵਰਨਮੈਂਟ ਫਿਰ ਅੱਗੋਂ ਸਾਨੂੰ ਮੁਹੱਈਆ ਕਰ ਦਿੰਦੀ ਹੈ। ਫਿਰ ਸਾਰਾ ਸਾਲ ਲੋਕ ਸਾਡੇ ਕੋਲ ਆ ਕੇ ਤੇ ਲੈ ਕੇ ਜਾਂਦੇ ਨੇ। ਤੇ ਤੁਸੀਂ ਇੱਥੇ ਦੇ ਪ੍ਰੋਪਰ ਜਿਹੜੇ ਤੁਹਾਡੇ ਵੱਡੇ ਨੇ ਉਹ ਗੱਦੀ ਨਸ਼ੀਨ ਚੱਲਦੇ ਆ ਰਹੇ ਨੇ ਸਾਰੇ 400 ਸਾਲ ਤੋਂ ਅਸੀਂ ਪੁਰਾਣੇ ਗੱਦੀ ਨਸ਼ੀਨ ਹੈ ਸਰ। ਇਹ ਸਰਕਾਰ ਦੀ 400-500 ਸਾਲ ਤੋਂ ਇਹ ਪੁਰਾਣਾ ਸਿਸਟਮ ਹੈ। ਤੇ ਮੈਨੂੰ ਇਹ ਦੱਸੋ ਕਿ ਬਾਬਾ ਜੀ ਦੀ ਜਿਹੜੀ ਦਰਗਾਹ ਹੈ, ਜਿਹੜਾ ਉਹਨਾਂ ਦਾ ਸ਼ਹੀਦ ਹੋਏ ਸਨ ਉਸ ਸਾਈਡ ਤੇ ਵੀ ਨਾ ਇੰਡੀਆ ਦੇ ਵਿੱਚ ਜੀ ਬਿਲਕੁਲ। ਅਗਰ ਕਿਸੇ ਉਧਰ ਜਾਣਾ ਹੈ ਜਾਂ ਕਦੀ ਉੱਥੇ ਗਏ ਵੀ ਨੇ ਤੁਸੀਂ, ਮਤਲਬ ਜਾਂ ਜ਼ਾਇਰੀਨ? ਹਾਂ ਜੀ ਸਰ, ਨਹੀਂ ਉੱਥੇ ਨਹੀਂ ਕੋਈ ਵੀ ਜਾ ਸਕਦਾ। ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣੇ ਆ ਉੱਥੇ ਨਹੀਂ ਕੋਈ ਵੀ ਜਾ ਸਕਦਾ ਕਿਉਂਕਿ ਦਰਬਾਰ ਦੂਸਰੇ ਮੁਲਕ 'ਚ ਹੈ। ਉੱਥੇ ਜਾਣੇ ਵਾਲੀ ਗੱਲ ਝੂਠੀ ਆ। ਉੱਥੇ ਦਿਲ ਤੇ ਕਰਦਾ ਹੁਣ ਸਰ, ਸਾਰੀ ਗੱਲ ਹੈ ਕੀਤੇ ਤੇ ਮੰਦਾਂ ਦਾ ਤੇ ਫਿਰ ਕਰਦਾ ਦਿਲ, ਬਾਕੀ ਉੱਥੇ ਨਹੀਂ ਕੋਈ ਵੀ ਜਾ ਸਕਦਾ। ਨਹੀਂ, ਤੁਹਾਡੀ ਖੁਆਇਸ਼ ਹੈ ਕਿ ਅੱਲਾਹ ਕਰੇ ਕੋਈ ਐਸਾ ਹਾਲਾਤ ਪੈਦਾ ਹੋ ਜਾਣ ਕਿ ਮੇਲੇ ਤੱਕ ਦੁਨੀਆ ਜਾ ਸਕੇ? ਸਰ ਅਸੀਂ ਕਹਿੰਦੇ ਕਿ ਅਲਹਮਦੁਲਿਲਾ ਸਾਨੂੰ ਦਰਬਾਰ ਤੱਕ ਜਾਣੇ ਦਾ ਹੋ ਜੇ ਤੇ ਅਸੀਂ ਦਰਬਾਰ ਤੇ ਸਰਕਾਰ ਦੇ ਜਾ ਕੇ ਤੇ ਸਾਰੇ ਲੋਕ ਜਾਣ ਕਰਨ ਖਾਕ ਪਾਣੀ ਵਾਸਤੇ। ਚਾਚਾ ਜੀ, ਤੁਸੀਂ ਕੀ ਪੁਰਾਣੀ ਕੋਈ ਗੱਲ ਦੱਸੋ ਕਿ ਕਿਦੋਂ ਦਾ ਤੁਸੀਂ ਵੇਖ ਰਹੇ ਹੋ ਆਪਣੀ ਹੋਜ ਦੇ ਵਿੱਚ ਰਸ਼ ਹੁਣ ਜ਼ਿਆਦਾ ਜਾਂ ਪਹਿਲਾਂ ਜ਼ਿਆਦਾ ਹੁੰਦਾ ਸੀ? ਸਰ 50 ਸਾਲ ਤੋਂ ਰਸ਼ ਵੇਖ ਰਿਹਾ, ਬਰਾਬਰ ਜਾ ਰਿਹਾ, ਜ਼ਿਆਦਾ ਹੀ ਜਾ ਰਿਹਾ, ਰਸ਼ ਵੱਧਦੇ ਪਿਆ। 50 ਸਾਲ ਤੋਂ ਰਸ਼ ਵੱਧ ਰਿਹਾ, ਘਟ ਨਹੀਂ ਰਿਹਾ ਮਤਵਾਤਰ। ਤੇ ਕਿੱਥੋਂ ਕਿੱਥੋਂ ਆਉਂਦੇ ਦੁਨੀਆ? ਪੂਰੇ ਪਾਕਿਸਤਾਨ, ਕਰਾਚੀ, ਸਿੰਧ, ਪਿਸ਼ੌਰ। ਮੈਂ 50 ਸਾਲ ਦੁਆਰਾ ਇੱਥੇ ਆ ਮਤਵਾਤਰ। ਮੈਂ ਸ਼ਕਰ ਦਾ 50 ਸਾਲ ਤੋਂ ਆ ਰਿਹਾ। ਸਹੀ ਹੈ, ਮਤਵਾਤਰ ਤੇ ਮੈਨੂੰ ਫਾਇਦਾ ਤੋਂ ਤੁਹਾਨੂੰ ਫੈਜ਼ ਮਿਲਿਆ? ਹਾਂਜੀ ਠੀਕ ਹੈ, ਬਿਲਕੁਲ ਸਹੀ ਤੇ ਪੂਰਾ ਪਾਕਿਸਤਾਨ ਆ ਰਿਹਾ। ਅੱਛਾ, ਤੇ ਇਹ ਜਿਹੜੇ ਆਪਣਾ ਜਿਸ ਤਰ੍ਹਾਂ ਕਿ ਲੱਗਿਆ ਤਾਂ ਇਹ ਕੀ ਨਜ਼ਰਾਨਾ ਕੀ ਹੈ? ਇਹ ਸਾਰੇ ਚੜਾਵਾ ਜਿਹਨੂੰ ਪੰਜਾਬੀ ਜਾਂਦੇ ਚੜਾਵਾ ਚੜ੍ਹਦੇ ਬਾਬੇ ਸੁਖਰ ਕੀਤੀ ਹੈ। ਕਿਸੇ ਨੇ ਬੱਕਰੀ ਦੀ, ਕਿਸੇ ਨੇ ਲੇਲੇ ਦੀ, ਕਿਸੇ ਨੇ ਆਟੇ ਦੀ, ਕਿਸੇ ਨੇ ਦਾਣੇ ਦੀ, ਕਿਸੇ ਨੇ ਕਣਕ ਦੀ। ਆਪਣੀ ਨੀਅਤ ਹੈ, ਆਪਣੇ ਦਿਲ ਦੀ ਬਾਤ ਹੈ ਸਰ। ਜੋ ਦਿਲ ਦੇ ਵਿੱਚ ਲੋਕ ਨੀਅਤ ਕਰ ਲੈਂਦੇ ਨੇ ਕਿ ਬਾਬਾ ਜੀ ਸਰਕਾਰ ਸਾਨੂੰ ਇਹ ਬਿਮਾਰੀ ਦਾ ਅੱਲਾਹ ਪਾਕ ਨੇ ਤੁਹਾਨੂੰ ਇਹ ਸ਼ਰਫ ਦਿੱਤਾ ਹੈ, ਇਹ ਬਿਮਾਰੀ ਸਾਡੀ ਸਹੀ ਹੋ ਜੇ। ਅਸੀਂ ਆਟਾ ਲੈ ਕੇ ਆਂਗੇ, ਅਸੀਂ ਮਿੱਠੀਆਂ ਰੋਟੀਆਂ ਲੈ ਕੇ ਆਂਗੇ। ਸੁੱਖਿਆ ਹੁੰਦਾ? ਹਾਂਜੀ, ਉਹ ਸੁੱਖਣ ਹੁੰਦੀ ਆ ਸਰ। ਚੜਾਵਾ ਸੁੱਕ ਲੈਂਦੇ ਨੇ ਉਹ ਫਿਰ ਲੋਕ ਲੈ ਕੇ ਆਉਂਦੇ ਨੇ, ਸਾਰੇ ਲੰਗਰ ਪੱਕਦਾ। ਐਸੇ ਵੀ ਅੱਲੇ ਦੇ ਵਲੀ ਦੇ ਦਰ ਤੇ ਜਾੜੋ ਤੇ ਖਾਲੀ ਹੱਥ ਨਹੀਂ ਜਾਣਦੇ ਆ। ਇਹ ਹਕੀਕਤ ਗੱਲ ਹੈ। ਤੇ ਇਹ ਜਿਹੜੀ ਮਿੱਟੀ ਹੈ ਇਹ ਫਿਰ ਤੁਸੀਂ ਉਹਨਾਂ ਨੂੰ ਮੁੱਲ ਦਿੰਦੇ ਹੋ ਜਾਂ ਇਹ ਹਦੀਆ ਹੀ ਹੈ? ਨਹੀਂ ਸਰ, ਇਹਨੂੰ ਸਰ ਖਾਕ ਕਹਿੰਦੇ ਔਰ ਇਹ ਫੀਸ ਬਿੱਲ ਦਾ ਖਾਕ ਦਿੱਤੀ ਜਾਂਦੀ ਹੈ। ਬਿਲਕੁਲ ਹੀ ਐਸਾ ਕਦੀ ਵੀ ਨਹੀਂ। ਇਹ ਦੇਖੋ, ਇਹ ਖਾਕ ਦਾ ਤੇ ਕਦੇ ਕਹਿਣਾ ਹੀ ਨਹੀਂ ਕਿ ਮੁੱਲ ਦਿੱਤੀ ਜਾਂਦੀ ਹੈ। ਇਹ ਬਜ਼ੁਰਗਾਂ ਦੀ ਧਰਤੀ ਦੀ ਖਾਕ ਹੈ ਤੇ ਇਹ ਫੀਸ ਬਿੱਲ ਦਾ ਦਿੱਤੀ ਜਾਂਦੀ ਹੈ। ਉਹ ਫਿਰ ਜਦੋਂ ਲੋਕ ਠੀਕ ਹੋ ਜਾਂਦੇ ਨੇ ਆਪਣੀ ਖੁਸ਼ੀ ਨਾਲ ਫਿਰ ਆਪਣੀ ਖੁਸ਼ੀ ਨਾਲ ਆ ਕੇ ਜੋ ਮਰਜ਼ੀ ਚੜਾਵਾ ਦੇਣ ਸਾਨੂੰ। ਤੇ ਇਹ ਕਿਸ ਬਿਮਾਰੀ ਦੀ ਸ਼ਿਫਾ ਇਹਦੇ ਵਿੱਚ? ਸਾਰੇ ਦੇ ਵਿੱਚ ਚੰਬਲ, ਖਾਰਿਜ, ਕੋੜ, ਕੈਂਸਰ, ਧੱਦਰ, ਹਰ ਤਰ੍ਹਾਂ ਦੀ ਬਸ ਲਗਾਣੇ ਵਾਲੇ ਦੀ ਅਕੀਦਾ ਹੋਣਾ ਚਾਹੀਦਾ। ਫੁੱਲਬਾਰੀ ਜੋ ਫੁੱਲਬਾਰੀ ਵੀ ਠੀਕ ਹੋ ਜਾਂਦੀ ਹੈ। ਹਰ ਕਿਸਮ ਦਾ ਇਲਾਜ ਜਿਸਮ ਦੀ ਹਰ ਬਿਮਾਰੀ ਦਾ ਇਲਾਜ ਹੈ। ਲੋ ਜੀ, ਇਹ ਜਿਹੜੀ ਬਜ਼ੁਰਗਾਂ ਦੇ ਉੱਥੋਂ ਦੀ ਆਈ ਹੈ ਖਾਕ ਇੰਡੀਆ ਦੀ, ਜੋ ਤੁਹਾਨੂੰ ਦਿਖਾਲਦੇ ਆ। ਇਹ ਦੇਖੋ, ਜਿਸ ਤਰ੍ਹਾਂ ਕਿ ਸਾਡੇ ਆਪਣਾ ਬਜ਼ੁਰਗ ਦੱਸ ਰਹੇ ਸਨ ਕਿ ਇਹ ਖਾਕ ਇਹ ਇੰਡੀਆ ਚੋਂ ਆਂਦੀ ਹੈ
ਇੰਡੀਆ ਦੇ ਵਿੱਚ ਬਾਬਾ ਜਿਹੜੇ ਹੈਗੇ ਨੇ ਬਾਬਾ ਜੀ ਚਾਂਬਲਿਆਲ ਉਹਨਾਂ ਦਾ ਦਰਬਾਰ ਜਿਹੜਾ ਨਾ ਇੰਡੀਆ ਦੇ ਵਿੱਚ ਤੇ ਇਹ ਜਿਹੜੀ ਜਿਸ ਤਰ੍ਹਾਂ ਕਿ ਤੁਸੀਂ ਇਹ ਵੇਖ ਸਕਦੇ ਹੋ ਇਹ ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ ਐਵੇਂ ਬੜੀ ਹੈ ਇਹ ਇੱਕ ਸਾਲ 'ਚ ਇੱਕ ਦਫਾ ਹੁੰਦੀ ਹੈ ਫਿਰ ਉਸ ਤੋਂ ਬਾਅਦ ਇਹ ਸੰਭਾਲ ਲੈਂਦੇ ਜਿਹੜੇ ਗੱਦੀ ਨਸ਼ੀਨ ਨੇ ਫਿਰ ਉਹ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਨੂੰ ਦਿੰਦੇ ਨੇ ਤੇ ਉਹਦੇ ਨਾਲ ਨਾਲ ਇਹ ਫਿਰ ਜਿਹੜਾ ਉਹਨਾਂ ਸੁੱਖਣਾ ਸੁੱਕੀਆਂ ਹੁੰਦੀਆਂ ਨੇ ਚੜਾਵੇ ਦੀਆਂ ਕਿ ਅਸੀਂ ਜੀ ਉੱਥੇ ਆਟਾ ਚਾੜਾਂਗੇ ਤੇ ਉੱਥੇ ਅਸੀਂ ਜੀ ਪੈਸੇ ਜਾਂ ਜੋ ਵੀ ਹੈ ਤੇ ਇਹ ਉਹ ਨਜ਼ਰ ਚੀਜ਼ਾਂ ਆ ਰਹੀਆਂ ਤੇ ਇਹ ਜਨਾਬ ਬਜ਼ੁਰਗ ਗੱਦੀ ਨਸ਼ੀਨ ਹੈਗੇ ਨੇ ਬਾਬਾ ਨਜ਼ੀਰ ਹੁਸੈਨ ਸ਼ਾਹ ਸਾਹਿਬ ਉਹਨਾਂ ਦੇ ਜਿਹੜੇ ਆਲ ਔਲਾਦ ਇੱਥੇ ਬੈਠੀ ਹੈ ਤੇ ਅਸੀਂ ਉਹਨਾਂ ਕੋਲ ਮਾਲੂਮਾਤ ਵੀ ਲਈਆਂ ਨੇ। ਚਾਚਾ ਤੁਸੀਂ ਦੱਸੋ ਕਿੱਥੋਂ ਆਏ ਹੋ? ਸਿਆਲਕੋਟੋਂ ਆਏ ਹੋ ਤੇ ਤੁਸੀਂ ਪਹਿਲੀ ਦਫਾ ਆਏ ਹੋ ਕਿ ਅੱਗੇ ਵੀ ਹੁੰਦੇ ਹੋ? ਨਹੀਂ ਬੜੀ ਦਫਾ ਆਏ ਆ। ਇਹ ਲੱਤਾਂ ਸੁੱਜ ਗਈਆਂ ਹਨ ਏਡੜੀਆਂ ਪੈਰ ਆ ਵੇਖਿਆ ਜਨਾ ਕੀ ਹਾਲ ਸੀ ਪੈਰਾਂ ਦਾ ਤੇ ਸਰਕਾਰ ਨੇ ਮੈਨੂੰ ਖਾਕ ਦਿੱਤੀ ਹੈ ਤੇ ਮੈਂ ਠੀਕ ਹੋ ਗਿਆ। ਅੱਛਾ ਹਾਂਜੀ ਤੇ ਮੈਂ ਆਪਣੀ ਮਰਜ਼ੀ ਨਾਲ ਆ ਗਿਆ ਫਿਰ ਮੇਲੇ ਤੇ। ਵਾਹ ਜੀ ਵਾਹ, ਵਾਹ ਜੀ ਜੀ ਬਾਬਾ ਜੀ ਸਰਕਾਰ ਦਾ ਬੜਾ ਹੀ ਛੱਟਾ ਹੈ ਤੇ ਬੜੀਆਂ ਰਹਿਮਤ ਹੈ ਇੱਥੇ। ਉਹ ਨਹੀਂ ਚੋਰ ਬਾਜ਼ਾਰੀ ਵਾਲਾ ਸੌਦਾ ਨਹੀਂ ਭਈ 500 ਦੇਈ ਤੇ 1000 ਦੇਈ ਫੀਸ ਬਿੱਲਾ ਖਾ ਕੇ ਦਿੰਦੇ ਨੇ ਆਪਣੀ ਮਰਜ਼ੀ ਨਾਲ ਲੰਗਰ ਲੈ ਕੇ ਘੁੰਮਦਾ। ਬਿਲਕੁਲ ਸਹੀ। ਇੱਥੇ ਮਜ਼ਹਬ ਦੇ ਝਗੜੇ ਕੋਈ ਨਹੀਂ ਹੈ। ਇੱਥੇ ਕੋਈ ਗੱਲ ਨਹੀਂ ਮਜ਼ਹਬ ਦਾ ਕੋਈ ਝਗੜੇ ਨਹੀਂ ਹੈ। ਹਰ ਮਜ਼ਹਬ ਫੈਸਲਾ ਲੈ ਰਿਹਾ। ਸਿੱਖ ਲੈ ਰਹੇ ਨੇ, ਈਸਾਈ ਲੈ ਰਹੇ ਨੇ, ਮੁਸਲਮਾਨ ਲੈ ਰਹੇ ਨੇ, ਹਰ ਕੋਈ ਫੈਸਲਾ ਦਿੱਤੋ। ਤੁਸੀਂ ਦੱਸੋ ਭਾ ਕਿੱਥੋਂ ਆਏ ਹੋ? ਅਸਾਂ ਖਦਰਾਲੂ ਆਏ ਜੀ ਤੇ ਆਪਣਾ ਕੀ ਕਹਿਣਾ ਚਾਹੁੰਦੇ ਹੋ ਇਸ ਮੇਲੇ ਦੇ ਬਾਰੇ ਚ ਇੱਥੇ ਬਜ਼ੁਰਗਾਂ ਦੇ ਬਾਰੇ ਚ? ਇਸ ਮੇਲੇ ਦੇ ਬਾਰੇ ਚਾਹੁੰਦੇ ਆ ਜੀ ਬਾਬਾ ਨਜ਼ੀਰ ਗੱਦੀ ਮਸ਼ੀਨ ਹੈ ਸ਼ੁਰੂ ਤੋਂ ਅੱਲਾ ਦੀ ਮਿਹਰਬਾਨੀ ਨਾਲ ਇਹਨਾਂ ਦੇ ਨਾਂ ਤੇ ਇਨਸ਼ਾਅੱਲਾ ਸਾਰੀ ਦੁਨੀਆ ਆਂਦੀ ਹੈ। ਲੋ ਜੀ ਆ ਜਿਹੜੇ ਇੱਥੇ ਕੋਈ ਜ਼ਾਇਰੀਨ ਆਏ ਨੇ ਉਹਨਾਂ ਵੀ ਗੱਲ ਕਹੀ ਹੈ, ਉਹਨਾਂ ਨੇ ਵੀ ਤੁਹਾਡੇ ਗੱਲ ਅਸੀਂ ਕਰਾਈ ਹੈ ਕਿ ਇਹ ਬੜੀ ਬੜੀ ਦੂਰ ਦਰਾਜ਼ ਤੋਂ ਜਿਸ ਤਰ੍ਹਾਂ ਕਿ ਲੋਕ ਆ ਰਹੇ ਨੇ ਔਰ ਜਿਹੜਾ ਕਿਸੇ ਦਾ ਕੀਤਾ ਉਹਦੇ ਮੁਤਾਬਕ ਉਹਨਾਂ ਨੂੰ ਜਿਹੜਾ ਆਪਣੀ ਇੱਥੇ ਮਜ਼ਹਬੀ ਰਸੂਮਾਤ ਅਦਾ ਕਰਦੇ ਨੇ। हर ग्लास ग्लास तैयार करते हैं। पी के देखो ग्लास 20 रुपए का 20 रुपए का ग्लास।
ਮੋਗਾ ਬਾਹਰ ਮੰਡੀ ਵਾਲਾ ਕੰਮ ਨਹੀਂ ਹੋ ਗਿਆ ਜਿਹੜਾ ਤਾਜ ਬੜੀ ਮਹਿੰਗੇ ਦੁੱਧ ਪੀਏਗਾ ਇਨਸ਼ਾਅੱਲਾ ਪੂਰਾ ਸਾਲ याद करेगा बिल्कुल याद कीजिए वाले बड़ी